ਤੁਸੀਂ ਮਾਸਕ ਪਾਏ ਹੋਏ ਹੈ, ਫਿਰ ਵੀ ਕੁਛ ਨਾ ਕੁਛ ਧੂਆਂ ਅੰਦਰ ਜਾ ਵੜਦਾ ਹੈ ਥੋੜਾ ਬਹੁਤਾ। ਤੁਹਾਨੂੰ ਘਬਰਾਹਟ ਨਾ ਹੋਵੇ। ਲੂਣ ਹੈ ਜਿਹੜਾ ਉਹ ਸਭ ਤੋਂ ਸਸਤਾ ਤਰੀਕਾ, ਲੂਣ ਦੀ ਜੇਬਾਂ 'ਚ ਪਾ ਲਓ ਥੋੜਾ ਥੋੜਾ ਲੂਣ, ਦੋ ਚੁੰਡੀਆਂ ਅੰਦਰ ਨਹੀਂ ਲਿਜਾਣਾ, ਉਹ ਚੱਟਣਾ ਇਕੱਲਾ, ਚੱਟ ਕੇ ਥੁੱਕ ਦੇਣਾ ਬਾਹਰ। ਤਾਂ ਤੁਹਾਡਾ ਜਿਹੜਾ ਉਹ ਘਬਰਾਹਟ ਆਉਂਦੀ ਹੈ, ਅਥਰੂ ਗੈਸ ਦੇ ਨਾਲ ਸਾਹ ਘੁੱਟਦਾ ਹੈ, ਦਮ ਘੁੱਟਦਾ, ਉਹ ਦਮ ਘੁੱਟਣੋਂ ਹਟ ਜਾਊਗਾ। ਸੋ ਇਹ ਜਿਹੜਾ ਅਥਰੂ ਗੈਸ ਦੇ ਅੰਦਰ ਲੰਘਦਾ ਹੈਗਾ, ਕੰਨਾਂ ਵਾਲਾ ਅਸੀਂ ਕਹਿੰਦੇ ਵੀ ਖਾਸ ਤੌਰ ਤੇ ਜਿਹੜਾ ਇਹਨਾਂ ਨੇ ਸਭ ਤੋਂ ਅਣਮਨੁੱਖੀ ਜਿਹੜਾ ਉਹਦਾ ਪਹਿਲਾਂ ਵਾਲਾ ਜਿਹੜਾ ਢੰਗ ਵੀ ਹੈ, ਰਬੜ ਦੀਆਂ ਗੋਲੀਆਂ ਮਾਰਨੀਆਂ, ਫਟਣ ਵਾਲੇ ਧੂਆਂ ਬੰਬ ਸਿੱਟਣੇ, ਉਹ ਵੀ ਕੋਈ ਮਾਨਤਾ ਪ੍ਰਾਪਤ ਨਹੀਂ, ਉਹ ਅਣਮਨੁੱਖੀ ਹੈ, ਗੈਰ ਮਨੁੱਖੀ ਹੈ। ਜਦੋਂ ਕੋਈ ਅਣਮਨੁੱਖੀ ਗੈਰ ਮਨੁੱਖੀ ਜ਼ਬਰ ਕਰਨਾ ਹੁੰਦਾ, ਉਹ ਦੁਸ਼ਮਣ ਤੇ ਕੀਤਾ ਜਾਂਦਾ ਹੁੰਦਾ ਗੈਰ ਮਨੁੱਖੀ ਜ਼ਬਰ, ਉਦੋਂ ਇਹ ਵਰਤੇ ਜਾਂਦੇ ਆ। ਜਿਹੜੇ ਉਹ ਫਟਣ ਵਾਲਾ ਬੰਬ ਹੈ ਜਾਂ ਰਬੜ ਦੀਆਂ ਗੋਲੀਆਂ ਨੇ, ਪਰ ਉਹਨਾਂ ਤੇ ਵੀ ਤਸੱਲੀ ਨਹੀਂ ਹੋਈ। ਉਹਨਾਂ ਦੀ ਪਿਛਲੀ 13 ਤਰੀਕ ਨੂੰ ਉਹਨਾਂ ਨੇ ਸਾਰੇ ਵਰਤ ਕੇ ਆਪਣੇ 150 ਤੋਂ ਉੱਪਰ ਜਿਹੜੇ ਨੌਜਵਾਨ ਹੈ, ਕਿਸਾਨ ਹੈ, ਹਸਪਤਾਲਾਂ 'ਚ ਭੇਜੇ ਹੈ, ਉਹਨਾਂ ਦਾ ਖੂਨ ਡੋਲਿਆ। ਪਰ ਇਹਨਾਂ ਖੂਨ ਡੋਲ ਕੇ ਵੀ ਇਹ ਸਰਕਾਰ ਦਾ ਢਿੱਡ ਨਹੀਂ ਭਰਿਆ ਜੇ। ਹੁਣ ਉਹਨਾਂ ਨੇ ਨਵਾਂ ਜੰਤਰ ਲਿਆਂਦਾ ਅੱਜ ਬੋਲੇ ਕਰਨ ਦੀ ਖਾਤਰ। ਬੋਲੇ ਹੋ ਜਾ ਬੰਦਾ ਮਰੇ ਨਾ, ਸੁੱਧ ਬੁੱਧ ਨਾ ਰਹੇ, ਉਹਨੂੰ ਸੁਣੇ ਨਾ, ਕੋਈ ਉਹਨੂੰ ਸੁਰਤ ਨਾ ਰਹੇ। ਇਸ ਹੱਦ ਤੱਕ ਗਿਰੀ ਹੈ ਸਰਕਾਰ ਇਹੋ ਜਿਹੇ ਜੰਤਰ ਲਿਆਉਣ ਦੀ ਖਾਤਰ। ਸੋ ਇਹਦਾ ਵੀ ਆਪਾਂ ਢੰਗ ਲੱਭ ਲਿਆ ਵੀ ਜਿਹੜੀ ਸਭ ਤੋਂ ਸਸਤਾ ਢੰਗ ਰੂੰ ਹੈ, ਜਿੱਥੋਂ ਤੱਕ ਵੀ ਮੇਰੀ ਆਵਾਜ਼ ਸੁਣਦੀ ਹੈ। ਹੁਣ ਠੀਕ ਹੈ ਵੀ ਬਾਜ਼ਾਰ 'ਚੋਂ ਰੂੰ ਨਹੀਂ ਲਿਆਂਦੀ ਜਾਣੀ, ਪਰ ਜਿਹੜੀਆਂ ਆਪਣੀਆਂ ਰਜਾਈਆਂ ਗਦੈਲੇ ਬਥੇਰੀ ਰੂੰ ਪਈ ਉਹਨਾਂ 'ਚ। ਸਾਰੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਸੁਣਦੀ ਹੈ, ਕੋਈ ਵੀ ਜਿਹੜਾ ਸਾਡਾ ਕਿਸਾਨ ਹੈ, ਨੌਜਵਾਨ ਹੈ, ਉਹ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹਦੇ ਜੇਬ ਦੇ ਵਿੱਚ ਰੂਹ ਨਾ ਹੋਵੇ। ਇੱਕ ਪੂਰੀ ਜੋਗਰੀ ਰੂਹ ਲੈ ਲਓ, ਬਹੁਤ ਹੈ ਉਹ। ਸੋ ਇਸ ਕਰਕੇ ਮੈਂ ਫੇਰ ਕਹਿਣਾ ਵੀ ਆਪਾਂ ਜਾਨਤਾਬੰਦ ਢੰਗ ਨਾਲ ਵਧਣਾ, ਆਪਾਂ ਅੱਗੇ ਵਧਣਾ। ਕਹਾ ਕਰਨਾ ਕੀ ਹੈ, ਉੱਥੇ ਐਕਸ਼ਨ ਕੀ ਕਰਨਾ, ਉਹਦਾ ਕੰਨ ਇੱਧਰ ਰੱਖਣਾ ਗੱਡੀ ਕੰਨੀ। ਜੋ ਤੁਹਾਨੂੰ ਇੱਧਰੋਂ ਕਮਾਂਡ ਕੀਤੀ ਜਾਊਗੀ, ਦੱਸਿਆ ਜਾਊਗਾ ਵੀ ਹੁਣ ਆਹ ਕਾਰਵਾਈ ਕਰੋ, ਹੁਣ ਆਹ ਐਕਸ਼ਨ ਕਰੋ, ਹੁਣ ਆਹ ਨਾ ਕਰੋ, ਆਹ ਸ਼ੁਰੂ ਕਰੋ। ਸਾਰਿਆਂ ਨੇ ਕੰਨ ਇੱਧਰ ਰੱਖਣਾ, ਕੰਨ ਇੱਧਰ ਰੱਖ ਕੇ ਜੋ ਤੁਹਾਨੂੰ ਕਰਨ ਲਈ ਕਿਹਾ ਜਾਂਦਾ ਉਹ ਕਰੋ, ਪਿੱਛੇ ਨਾ ਹਟੋ। ਜਿਹੜਾ ਨਾ ਕਰਨ ਲਈ ਕਿਹਾ ਜਾਂਦਾ, ਜਦੋਂ ਤੁਹਾਡੇ ਕੰਨਾਂ ਤੱਕ ਆਵਾਜ਼ ਪਹੁੰਚ ਗਈ, ਉਦੋਂ ਬਾਅਦ ਦੇ ਵਿੱਚ ਉਹ ਨਾ ਕਰਨਾ ਹੋਣਾ ਨਹੀਂ ਚਾਹੀਦਾ ਹੈ। ਹਾਂ